ਉਹਨੇ ਦੋ ਐਲਾਨ ਉਹਦੇ ਕਿਰਨ ਰਿਜਿਜੂ ਦੇ ਉੱਥੇ ਹੁੰਦਿਆਂ ਕੀਤੇ। ਉਹਨਾਂ ਨੇ ਕਿਹਾ ਕਿ ਜੀ ਇਹ 77 ਜਿਹੜੇ ਇੰਡੀਅਨ ਮਿਲਟਰੀ ਪਰਸਨਲ ਨੇ, ਅਸੀਂ ਕਹਿ ਦਿੱਤਾ ਇੰਡੀਅਨ ਗਵਰਨਮੈਂਟ ਨੂੰ ਵੀ ਇਹਨਾਂ ਨੂੰ ਇੱਥੋਂ ਕੱਢ ਲਓ, ਸਾਨੂੰ ਇਹਨਾਂ ਦੀ ਕੋਈ ਲੋੜ ਨਹੀਂ ਹੈ। 100 ਦੇ ਕਰੀਬ ਐਗਰੀਮੈਂਟ ਪਿਛਲਾ ਜਿਹੜਾ ਰਾਹ ਦਾ ਟਾਊਟ ਸੀ ਉਹਨੇ ਕੀਤੇ ਨੇ, ਉਹਨਾਂ ਨੂੰ ਅਸੀਂ ਰੀਵਿਜ਼ਿਟ ਕਰਾਂਗੇ, ਰਿਵਿਊ ਕਰਾਂਗੇ। ਮਾਲਦੀਵਜ਼ ਨੇ ਕਿਹਾ ਜੀ ਇਹਨੂੰ ਇੰਡੀਅਨ ਕੱਢਣ ਦਾ ਮਿਲਟਰੀ ਦਾ ਮਤਲਬ ਇਹ ਨਹੀਂ ਹੈ ਵੀ ਅਸੀਂ ਕੋਈ ਹੋਰ ਮੁਲਕ ਦੀ ਫੌਜ ਲਿਆਵਾਂਗੇ, ਪਰ ਅਸੀਂ ਇੱਕ ਆਜ਼ਾਦ ਮੁਲਕ ਹੈ, ਅਸੀਂ ਨਹੀਂ ਚਾਹੁੰਦੇ ਕਿ ਸਾਡੀ ਸੋਵਰਨਟੀ ਕੋਈ ਵਾਇਲੇਟ ਕਰੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਮਾਲਦੀਵਜ਼ ਦੇ ਨਵੇਂ ਚੁਣੇ ਪ੍ਰੈਜ਼ੀਡੈਂਟ ਨੇ 77 ਭਾਰਤੀ ਫੌਜੀਆਂ ਨੂੰ ਮਾਲਦੀਵ ਚੋਂ ਕੱਢਣ ਲਈ ਭਾਰਤ ਸਰਕਾਰ ਨੂੰ ਕਹਿ ਦਿੱਤਾ ਹੈ। ਔਰ ਇਸ ਦੇ ਨਾਲ ਹੀ ਪ੍ਰੈਜ਼ੀਡੈਂਟ ਦਾ ਕਹਿਣਾ ਹੈ ਕਿ ਪਿਛਲੀ ਸਰਕਾਰ ਵੱਲੋਂ ਭਾਰਤ ਨਾਲ ਕੀਤੇ ਗਏ 100 ਦੇ ਕਰੀਬ ਸਮਝੌਤਿਆਂ ਤੇ ਮੋੜ ਵਿਚਾਰ ਚਰਚਾ ਕੀਤੀ ਜਾਵੇਗੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਭਾਰਤ ਦੀ ਵਿਦੇਸ਼ ਨੀਤੀ ਪੂਰੀ ਤਰ੍ਹਾਂ ਕਲੈਪਸ ਹੋਈ। ਅੱਛਾ, ਉਹ ਅਸੀਂ ਯੂਕਰੇਨ ਦੇ ਮੁੱਦੇ ਤੇ ਵੀ ਦੇਖਿਆ, ਮਿਡਲ ਈਸਟ ਹਮਾਸ ਵਰਸਸ ਇਜ਼ਰਾਈਲ ਦੇ ਮੁੱਦੇ ਤੇ ਵੀ ਦੇਖਿਆ, ਔਰ ਈਵਨ ਐਂਟਾਈ ਚਾਈਨਾ ਜਿਹੜੀ ਬੁਲਵਾਕ ਇੰਡੀਆ ਬਣ ਗਿਆ ਸੀ, ਵਕਤੀ ਤੌਰ ਦੇ ਉੱਤੇ ਅਮਰੀਕਾ ਨੇ ਵੀ ਭਾਰਤ ਨੂੰ ਪਰਖ ਲਿਆ ਤਿੰਨੋਂ ਲੈਵਲ ਦੇ ਉੱਤੇ ਹੀ। ਜਦੋਂ ਗਲਵਾਨ ਵਾਲਾ ਜਿਹੜਾ ਹੈ ਉਹ ਟਕਰਾਅ ਹੁੰਦਾ ਜੂਨ 2020 'ਚ, ਕਿਵੇਂ 20 ਤੋਂ ਜ਼ਿਆਦਾ ਭਾਰਤੀ ਫੌਜੀ ਮਾਰੇ ਜਾਂਦੇ ਨੇ, 15 ਦੇ ਕਰੀਬ ਜਿਨ੍ਹਾਂ 'ਚ 3-4 ਆਲਾ ਕਮਿਸ਼ਨਡ ਆਫਿਸਰ ਨੇ ਉਹ ਹੌਸਟੇਜ ਚੀਨ ਵਾਲੇ ਲੈ ਲੈਂਦੇ ਨੇ। ਉਹਨਾਂ ਨੇ ਦੇਖਿਆ ਵੀ ਗਰਾਊਂਡ 'ਤੇ ਇਹਨਾਂ ਦੇ ਪੱਲੇ ਕੁਛ ਨਹੀਂ ਹੈ। ਫਿਰ 2019 ਵੇਲੇ ਜਦੋਂ ਡੌਗ ਫਾਈਟ ਹੋਈ ਏਅਰ ਫੋਰਸ ਪਾਕਿਸਤਾਨ ਔਰ ਇੰਡੀਆ ਦੀ ਬਾਲਾਕੋਟ ਦੇ ਹਵਾਲੇ ਨਾਲ, ਔਰ ਅਭਿਨੰਦਨ ਸਮੇਤ ਮਿਗ ਦੇ ਥੱਲੇ ਸੁੱਟ ਲਿਆ ਜਾਂਦਾ ਹੈ, ਉਹਨਾਂ ਨੇ ਦੇਖ ਲਿਆ ਵੀ ਇਹਨਾਂ ਦੇ ਪੱਲੇ ਇੱਥੇ ਵੀ ਕੁਛ ਨਹੀਂ ਹੈ। ਔਰ ਡਿਪਲੋਮੇਸੀ ਜਾਂ ਦੂਸਰੇ ਦੇ ਲਿਹਾਜ਼ ਨਾਲ ਜਦੋਂ ਵੀ ਇਹ ਦੋਵੇਂ ਇਸ਼ੂ ਆਏ, ਯੂਕਰੇਨ ਦਾ ਵੀ ਔਰ ਅਦਰਵਾਈਜ਼ ਜੋ ਚੱਲ ਰਿਹਾ ਸੀ, ਉਸ ਦੇ ਉੱਤੇ ਵੀ ਉਹਨਾਂ ਨੇ ਦੇਖਿਆ ਕਿ ਭਾਈ ਇਹਨੇ ਤਾਂ ਈਰਾਨ ਦਾ ਵੀ ਕਿ ਵੀ ਜਿਹੜੀਆਂ ਨੇ ਉਹ ਕਰੂਡ ਆਇਲ ਉਹਦੇ ਤੋਂ ਵੀ ਲੈ ਰਹੇ ਨੇ, ਉਹਦੇ ਤੋਂ ਵੀ ਲੈ ਰਹੇ ਨੇ, ਉਹਨਾਂ ਦਾ ਯੂਕਰੇਨ ਦੇ ਆਇਲ ਨੂੰ ਰੀਪ੍ਰੋਸੈਸ ਕਰਕੇ ਮਹਿੰਗੇ ਭਾਅ 'ਚ ਯੂਰਪ ਮਾਰਕੀਟ 'ਚ, ਔਰ ਜਿਹੜੀਆਂ ਸੈਂਕਸ਼ਨਸ ਰੂਸ ਦੇ ਖਿਲਾਫ ਅਮਰੀਕਾ ਨੇ ਲਵਾਈਆਂ ਸੀ, ਉਹ ਬਿਲਕੁਲ ਬੇਅਸਰ ਹੋ ਜਾਂਦੀਆਂ ਨੇ। ਸੋ ਇਸ ਸਭ ਦੇ ਚੱਲਦਿਆਂ ਅਸੀਂ ਦੇਖਦੇ ਹਾਂ ਵੀ ਜੇ ਅਮਰੀਕਾ ਨੇ ਆਪਣਾ ਗੇਅਰ ਬਦਲਿਆ ਔਰ ਚਾਈਨਾ ਵੱਲ ਦੋਸਤੀ ਦਾ ਹੱਥ ਵਧਾਇਆ, ਜਿਹਦੇ 'ਚੋਂ ਅਸੀਂ ਦੇਖਦੇ ਹਾਂ ਸ਼ੀ ਜਿਨਪਿੰਗ ਔਰ ਬਾਈਡਨ ਦੀ ਮੁਲਾਕਾਤ ਨਿਕਲਦੀ ਹੈ 4 ਘੰਟੇ ਦੀ, ਔਰ ਉਹ ਆਰਟੀਫਿਸ਼ੀਅਲ ਇੰਟੈਲੀਜੈਂਸ ਹੋਏ, ਨਿਊਕਲੀਅਰ ਹੋਏ, ਕਮਾਂਡ ਸਿਸਟਮ ਹੋਏ, 1-to-1 ਡਾਇਲੋਗ ਹੋਏ, ਜਾਂ ਤਾਈਵਾਨ ਚਾਈਨਾ ਦਾ ਹਿੱਸਾ ਹੈ, 1 ਚਾਈਨਾ ਪਾਲਿਸੀ ਹੋਏ। ਜੋ ਚਾਈਨਾ ਚਾਹੁੰਦਾ ਸੀ ਉਹਨੇ ਅਮਰੀਕਾ ਤੋਂ ਕਹਾਇਆ, ਤੇ ਅਮਰੀਕਾ ਨੇ ਵੀ ਹੌਸਟਿਲਿਟੀ ਛੱਡ ਕੇ ਵਿਨ ਸਿਚੁਏਸ਼ਨ ਵਾਂਗ ਇਸ ਗੱਲ ਨੂੰ ਅੱਗੇ ਤੋਰਿਆ। ਹੁਣ ਇਕੱਲਾ ਇਸ ਮਾਮਲੇ 'ਚ ਇਹੀ ਨਹੀਂ ਸੀ ਕਿ ਵੀ ਅਮਰੀਕਾ ਨੇ ਦੇਖਿਆ ਕਿ ਵੀ ਭਾਰਤ ਦੇ ਵਿੱਚ ਕੋਈ ਦਮਖਮ ਵੀ ਨਹੀਂ ਹੈ, ਔਰ ਅਦਰਵਾਈਜ਼ ਵੀ ਇਹ ਤਾਂ ਮੌਕਾ ਪ੍ਰਸਤ ਜਿਹਾ ਇਹਨਾਂ ਦਾ ਪਾਰਟ ਹੈ, ਕੰਸਿਸਟੈਂਟ ਨਹੀਂ ਨੇ, ਪਰ ਵਿਦਨ ਨੇਬਰਸ ਵੀ ਭਾਰਤ ਦਾ ਇਨਫਲੂਐਂਸ। ਪਾਕਿਸਤਾਨ ਨਾਲ ਤਾਂ ਹੌਸਟਿਲਿਟੀ 47 ਤੋਂ ਹੀ ਭਾਰਤ ਨੇ ਪਾੜੀ ਹੈ, ਕਦੇ ਵਾਟਰ ਨੂੰ ਐਜ਼ ਏ ਵੈਪਨ ਯੂਜ਼ ਕੀਤਾ, ਹੈਡਵਰਕਸ ਦਾ ਪਾਣੀ ਬੰਦ ਕਰ ਲਿਆ, ਫਿਰ ਕਸ਼ਮੀਰ ਮੁੱਦਾ ਖੁਦ UN ਸਿਕਿਉਰਿਟੀ ਕਾਉਂਸਲ 'ਚ ਲੈ ਕੇ ਗਏ, ਕਦੇ ਉੱਥੇ ਪਲੇਬਸਾਈਟ ਵੱਲ ਤੁਰੇ ਹੀ ਨਹੀਂ, ਰਾਦਰ 2019 'ਚ ਉਹਦਾ ਸੂਬੇ ਦਾ ਸਟੇਟਸ ਵੀ ਖਤਮ ਕਰਤਾ, ਅੱਜ ਵੀ ਫੌਜ ਰੱਖੀ ਹੋਈ ਹੈ 1 ਮਿਲੀਅਨ। ਫਿਰ ਉਹਨਾਂ ਨੇ ਦੇਖਿਆ ਕਿ ਈਵਨ ਵਿਦਨ ਵੀ ਜੇ ਬੰਗਲਾਦੇਸ਼ ਫੌਜ ਭੇਜ ਕੇ ਬਣਾਇਆ ਵੀ, ਪਰ ਅੱਜ ਬੰਗਲਾਦੇਸ਼ ਦਾ ਵੀ ਹਾਲ ਇਹ ਹੈ ਕਿ ਜਿਹੜੀ ਉੱਥੇ ਹਸੀਨਾ ਸ਼ੇਖ ਲੱਗੀ ਹੋਈ ਹੈ, ਜਿਹਨੂੰ ਲਾਇਆ ਰਾਹ ਵਾਲਿਆਂ ਨੇ, ਉਹ ਉੱਥੇ ਚੋਣਾਂ ਹੋਣੀਆਂ ਨੇ, ਅਮਰੀਕਾ ਨੇ ਕਈ ਬੰਗਲਾਦੇਸ਼ੀ ਹਸੀਨਾ ਬੇਗ ਦੀ ਪਾਰਟੀ ਦੇ ਵੀਜ਼ੇ ਕੈਂਸਲ ਕੀਤੇ ਨੇ ਅਮਰੀਕਾ ਦੇ। ਇੰਨੀਆਂ ਪਾਬੰਦੀਆਂ ਲਾ ਦਿੱਤੀਆਂ ਕਿ ਦੂਸਰੀ ਜਿਹੜੀ ਪਾਰਟੀ ਹੈ ਉਸ ਜ਼ਿਆਉਲ ਰਹਿਮਾਨ ਦੀ ਵਾਈਫ ਦੀ, ਉਹ ਚੋਣਾਂ ਹੀ ਨਹੀਂ ਲੜ ਸਕਦੇ। ਸੋ ਅਮਰੀਕਾ ਨੇ ਵੀ ਕਿਹਾ ਵੀ ਇਹ ਤਾਂ ਤੁਸੀਂ ਬਿਲਕੁਲ ਹੀ, ਪਰ ਕਿਉਂਕਿ ਉਹਨੂੰ ਰਾਹ ਰਨ ਕਰ ਰਹੇ, ਔਰ ਉਹਨਾਂ ਨੂੰ ਵੀ ਪਤਾ ਹੈ ਵੀ ਜਿੱਦਣ ਬੰਗਲਾਦੇਸ਼ 'ਚ ਆਜ਼ਾਦਾਨਾ ਤੌਰ 'ਤੇ ਗੱਲ ਕਰਨ ਦਾ ਮਾੜਾ ਮੋਟਾ ਮੌਕਾ ਬਣਿਆ, ਉਹ ਪਹਿਲਾਂ ਤਾਂ ਇੰਡੀਆ ਦੇ ਇਨਫਲੂਐਂਸ 'ਚੋਂ ਨਿਕਲਣਗੇ। ਔਰ ਹਾਲਾਂ ਅਮਰੀਕਾ ਨੂੰ ਦਾ ਨੁਕਸਾਨ ਹੁੰਦਾ ਹੈ, ਲੇਕਿਨ ਕਿਤੇ ਨਾ ਕਿਤੇ ਜਾ ਕੇ ਅਮਰੀਕਾ ਨੂੰ ਵੀ ਲੱਗਦਾ ਹੁੰਦਾ ਵੀ ਤੁਸੀਂ ਇੱਕ ਪਾਸੇ ਜਮਹੂਰੀਅਤ ਔਰ ਫਲਾਣਾ ਕਹਿ ਰਹੇ ਹੋ, ਤੇ ਤੁਸੀਂ ਮੁੱਢਲੇ ਵੋਟ ਦਾ ਹੱਕ ਵੀ ਸਾਰਿਆਂ ਨੂੰ ਦੇਣ ਨੂੰ ਤਿਆਰ ਨਹੀਂ, ਔਰ ਤੁਸੀਂ ਰਿਗ ਕਰ ਰਹੇ ਹੋ ਇਲੈਕਸ਼ਨ ਨੂੰ। ਬਿਲਕੁਲ। ਔਰ ਇਹ ਵੀ ਅਮਰੀਕਾ ਨੇ ਬੜਾ ਕਲੋਜ਼ਲੀ ਮੋਨੀਟਰ ਕੀਤਾ ਹੈ, ਜਾਂ ਕੀਤਾ ਹੋਏਗਾ ਜ਼ਰੂਰ, ਕਿ ਵੀ ਭੂਟਾਨ ਔਰ ਮਾਲਦੀਵਸ
ਹੁਣ ਭੂਟਾਨ ਜਿਹੜਾ ਇੰਡੀਆ ਦੀ ਆਲਮੋਸਟ ਇੱਕ ਸਬਸਿਡਰੀ ਸਟੇਟ ਵਾਂਗ ਹੈ, ਉਹਨਾਂ ਦੀ ਕੋਈ ਫੋਰਨ ਪਾਲਿਸੀ ਨਹੀਂ ਹੈ, ਉਹ ਇੰਡੀਆ ਦਾ ਫੋਰਨ ਮਿਨਿਸਟਰ ਡਿਸਾਈਡ ਕਰਦਾ ਹੈ, ਉਹਨਾਂ ਦਾ ਮਿਸ਼ਨ ਦਿੱਲੀ 'ਚ ਹੁੰਦਾ ਹੈ। ਹਾਲਾਂ ਭੂਟਾਨ ਯੂਨਾਈਟਿਡ ਨੇਸ਼ਨਸ ਦਾ ਇੰਡੀਪੈਂਡੈਂਟ ਮੈਂਬਰ ਹੈ, ਲੇਕਿਨ ਕਿਵੇਂ ਭੂਟਾਨ ਨੇ ਵੀ ਇਹ ਦੇਖਿਆ ਵੀ ਇਹਨਾਂ ਦੇ ਪੱਲੇ ਕੁਛ ਨਹੀਂ ਹੈ, ਭਾਰਤ ਨੂੰ ਫਲਾਊਟ ਕਰਕੇ ਇੰਡੀਪੈਂਡੈਂਟਲੀ ਭੂਟਾਨ ਨੇ ਚਾਈਨਾ ਦੇ ਨਾਲ ਜਿਹੜਾ ਉਹਨਾਂ ਦਾ ਬਾਰਡਰ ਡਿਸਪਿਊਟ ਹੈ ਜਿੱਥੇ ਡੋਕਲਾਮ ਹੋਇਆ, ਉਹ ਨੈਗੋਸ਼ੀਏਸ਼ਨ ਓਪਨ ਕੀਤੀ। ਮਾਲਦੀਵਸ, ਹੁਣ ਮਾਲਦੀਵਸ ਬੜਾ ਇੰਪੋਰਟੈਂਟ ਹੈ, ਆਬਾਦੀ ਭਾਵੇਂ ਉਹਦੀ 5.5-6 ਲੱਖ ਦੇ ਕਰੀਬ ਹੈ, 1200 ਦੇ ਕਰੀਬ ਉਹਨਾਂ ਦੇ ਆਈਲੈਂਡ ਨੇ ਨਿੱਕੇ ਨਿੱਕੇ, ਪਰ ਦੁਨੀਆ ਦਾ ਜਿਵੇਂ ਭੂਟਾਨ ਦੁਨੀਆ ਦਾ ਇੱਕ ਖੂਬਸੂਰਤ ਮਾਊਂਟੇਨਸ ਰੀਜਨ, ਇਸੇ ਤਰ੍ਹਾਂ ਮਾਲਦੀਵ ਦੇ ਆਈਲੈਂਡ ਟੂਰਿਜ਼ਮ ਦੇ ਲਈ ਬੜੇ ਜ਼ਬਰਦਸਤ ਔਰ ਨਾਲ ਦੀ ਨਾਲ ਸਟ੍ਰੈਟਜਿਕ ਪੋਜੀਸ਼ਨ, ਚਾਈਨਾ ਲਈ ਵੀ ਬੜਾ ਅਹਿਮੀਅਤ ਵਾਲਾ, ਉੱਥੋਂ ਹੀ ਸਾਰੀਆਂ ਤੇਲ ਦੀਆਂ ਸਪਲਾਈਜ਼ ਲੰਘਣੀਆਂ, ਅਮਰੀਕਾ ਔਰ ਦੂਜਿਆਂ ਲਈ ਵੀ। ਔਰ ਮਾਲਦੀਵ 7 ਲੱਖ ਦੀ ਆਬਾਦੀ ਵਾਲਾ ਜਿਹੜਾ ਹੈ, ਉਹ 96-97% ਜਿਹੜੀ ਪਾਪੂਲੇਸ਼ਨ ਹੈ ਮੁਸਲਮਾਨਾਂ ਦੀ ਹੈ, ਮੁਸਲਮਾਨ ਵੀ ਸੁੰਨੀ ਮੁਸਲਮਾਨ। ਹਾਲਾਂ ਭਾਰਤ ਦਾ ਇਨਫਲੂਐਂਸ ਹਮੇਸ਼ਾ ਹੀ ਰਿਹਾ ਉੱਥੇ, ਲੇਕਿਨ ਜਦੋਂ ਭਾਰਤ ਨੇ ਬਿਲਕੁਲ ਨੰਗੇ ਚਿੱਟੇ ਹੋ ਕੇ ਜਿਹੜੀ ਲੋਕਾਂ ਦੀ ਉੱਥੇ ਵੋਟਾਂ ਪੈਂਦੀਆਂ ਨੇ, ਪ੍ਰੈਜ਼ੀਡੈਂਟ ਆਪਣਾ ਡਾਇਰੈਕਟ ਚੁਣਦੇ ਨੇ, ਔਰ ਜਿਹੜਾ ਪ੍ਰੈਜ਼ੀਡੈਂਟ ਉਹਨਾਂ ਨੇ ਹੁਣ ਚੁਣਿਆ ਮੁਇਜ਼ਜ਼ੂ, ਇਹ ਇੰਡੀਪੈਂਡੈਂਟ ਮਾਈਂਡਡ ਬੰਦਾ ਹੈ। ਇਸ ਤੋਂ ਪਹਿਲਾਂ ਪ੍ਰੈਜ਼ੀਡੈਂਟ ਜਿਹਨੂੰ ਇੰਡੀਆ ਦੀ ਰਾਹ ਨੇ ਇੰਸਟਾਲ ਕੀਤਾ, ਇਹਦੇ ਬਾਵਜੂਦ ਕਿ ਵੀ ਲੋਕ ਪਸੰਦ ਨਹੀਂ ਸੀ ਕਰਦੇ, ਉਹਨੇ ਇੰਡੀਆ ਦੇ ਨਾਲ 100 ਤੋਂ ਜ਼ਿਆਦਾ ਐਗਰੀਮੈਂਟ ਵੀ ਕਰ ਲਏ, ਔਰ ਈਵਨ ਇਹਦੇ ਨਾਂ ਥੱਲੇ ਕਿ ਜੀ ਅਸੀਂ ਐਮਰਜੈਂਸੀ ਹੈਲਪ ਦੇ ਨਾਂ ਥੱਲੇ ਭਾਰਤੀ ਫੌਜ ਦੇ ਵੀ 77 ਦੇ ਕਰੀਬ ਜਵਾਨ, 2-3 ਹੈਲੀਕਾਪਟਰਸ, ਕੋਈ ਉਹਦੇ ਪਾਇਲਟ ਬਣ ਗਿਆ, ਕੋਈ ਸਿਕਿਉਰਿਟੀ ਬਣ ਗਿਆ, ਕੋਈ ਮਕੈਨਿਕ ਬਣ ਗਿਆ। ਹੁਣ ਇਹ ਜਿਹੜਾ ਮਿਸਟਰ ਮੁਇਜ਼ਜ਼ੂ ਹੈ, ਇਹਨੇ ਆਪਣੀ ਇਲੈਕਸ਼ਨ ਕੈਂਪੇਨ ਵੇਲੇ ਕਿਹਾ ਸੀ, ਦਾ ਨਾਰਾ ਇੱਕੋ ਸੀ, ਇੰਡੀਆ ਆਊਟ, ਔਰ ਉਹ ਬਣ ਗਿਆ। ਹੁਣ ਬੀਤੇ ਦਿਨ ਹੀ ਉਹਦਾ ਸਹੁੰ ਚੁੱਕ ਸਮਾਗਮ ਸੀ। ਯੂਜੂਅਲੀ ਮਾਲਦੀਵ ਇੰਨਾ ਇੰਪੋਰਟੈਂਟ ਹੁੰਦਾ ਹੈ ਇੰਡੀਆ ਦੇ ਲਈ ਕਿ ਵੀ ਜਿਹੜਾ ਇੰਡੀਆ ਦਾ ਪ੍ਰਾਈਮ ਮਿਨਿਸਟਰ ਹੈ ਉਹ ਉਹਨਾਂ ਦੇ ਸਹੁੰ ਚੁੱਕ ਸਮਾਗਮ 'ਤੇ ਜਾਂਦਾ ਹੈ, ਪਰ ਇਸ ਵਾਰ ਮੋਦੀ ਨੂੰ ਵੀ ਨਜ਼ਰ ਆ ਗਿਆ ਕਿ ਬਈ ਇਹ ਤਾਂ ਮੁਇਜ਼ਜ਼ੂ, ਉਹਨੇ ਤਾਂ ਉਹਦਾ ਕੈਂਪੇਨ ਹੀ ਇੰਡੀਆ ਆਊਟ ਦੇ ਥੱਲੇ ਸੀ। ਸੋ ਉਹਨਾਂ ਨੇ ਆਪਣਾ ਜਿਹੜਾ ਮਿਨਿਸਟਰ ਹੈ, ਯੂਨੀਅਨ ਮਿਨਿਸਟਰ ਫਾਰ ਅਰਥ ਸਾਇੰਸਿਸ, ਕਿਰਨ ਰਿਜਿਜੂ, ਅਰੁਣਾਚਲ ਦਾ ਹੈਗਾ, ਪੂਰਾ ਫਿਰਕੂ ਹਿੰਦੂ ਤੋਂ ਵੀ, ਉਹ ਤੇ ਉਹਦਾ ਡੈਲੀਗੇਸ਼ਨ ਗਿਆ। ਹੁਣ ਉਹਨਾਂ ਦੀ ਪ੍ਰੈਜ਼ੈਂਸ 'ਚ ਉਹਨੇ ਜਿਹੜਾ ਮਿਸਟਰ ਮੁਇਜ਼ੂ ਆਪਣੀ ਪ੍ਰੈਸ ਕਾਨਫਰੰਸ ਕਿਹਾ, ਔਰ ਇਹਨਾਂ ਦੀਆਂ ਪ੍ਰੋਮੀਨੈਂਟ ਅਖਬਾਰਾਂ ਦੀ ਇਹ ਨਿਊਜ਼ ਹੈ, 77 ਇੰਡੀਅਨ ਮਿਲਟਰੀ ਪਰਸਨਲ ਇਨ ਮਾਲਦੀਵਸ, new government reviewing more than 100 agreements with India official. The new administration under President Muizzu promises to disclose details on the agreements where possible. ਹੁਣ ਉਹਨੇ 2 ਐਲਾਨ ਉਹਦੇ ਕਿਰਨ ਰਿਜਿਜੂ ਦੇ ਉੱਥੇ ਹੁੰਦਿਆਂ ਕੀਤੇ। ਉਹਨਾਂ ਨੇ ਕਿਹਾ ਕਿ ਜੀ ਇਹ 77 ਜਿਹੜੇ ਇੰਡੀਅਨ ਮਿਲਟਰੀ ਪਰਸਨਲ ਨੇ, ਅਸੀਂ ਕਹਿ ਦਿੱਤਾ ਇੰਡੀਅਨ ਗਵਰਨਮੈਂਟ ਨੂੰ ਵੀ ਇਹਨਾਂ ਨੂੰ ਇੱਥੋਂ ਕੱਢ ਲਓ, ਸਾਨੂੰ ਇਹਨਾਂ ਦੀ ਕੋਈ ਲੋੜ ਨਹੀਂ ਹੈ। ਬਾਕੀ ਉਹਨਾਂ ਨੇ ਕਿਹਾ ਜੀ ਆ ਜਿਹੜੇ ਰੱਖੇ ਹੋਏ ਸੀ, ਇਹ ਉਹਨਾਂ 'ਚ 24 ਸੀ ਮਿਲਟਰੀ ਪਰਸਨਲ ਟੂ ਮੈਨੇਜ ਫਸਟ ਹੈਲੀਕਾਪਟਰ, 25 ਇੰਡੀਅਨ ਹੋਰ ਟੂ ਮੈਨੇਜਡ ਡੋਰਨੀਅਰ ਏਅਰਕ੍ਰਾਫਟ, 26 ਹੋਰ ਜਿਹੜੇ ਸੈਕੰਡ ਹੈਲੀਕਾਪਟਰ, ਉਹ ਆਨੇ ਬਾਨੇ ਸਭ ਰਾਹ ਦੇ ਏਜੰਟ ਹੋਣਗੇ। ਉਹਨਾਂ ਨੇ ਕਿਹਾ ਕਿ ਵੀ ਅਸੀਂ ਇਹ ਇੰਡੀਅਨ ਮਿਨਿਸਟਰ ਆਇਆ ਸੀ, ਇਹਨਾਂ ਨੂੰ ਕਿਹਾ ਜੀ ਇਹਨਾਂ ਨੂੰ ਇੱਥੋਂ ਕੱਢੋ, ਔਰ ਇਹਦੇ ਨਾਲ ਜਿਹੜੇ 100 ਦੇ ਕਰੀਬ ਐਗਰੀਮੈਂਟ ਪਿਛਲਾ ਜਿਹੜਾ ਰਾਹ ਦਾ ਟਾਊਟ ਸੀ ਉਹਨੇ ਕੀਤੇ ਨੇ, ਉਹਨਾਂ ਨੂੰ ਅਸੀਂ ਰੀਵਿਜ਼ਿਟ ਕਰਾਂਗੇ, ਰਿਵਿਊ ਕਰਾਂਗੇ, ਮਤਲਬ ਇਹ ਹੈ। ਔਰ ਉਹਦੇ 'ਚ ਵੀ ਕਿਉਂਕਿ ਜਦੋਂ ਇਹ ਐਗਰੀਮੈਂਟ ਕੀਤੇ ਜਾ ਰਹੇ ਸੀ ਤਾਂ ਉਹਨੂੰ ਪੁੱਛਿਆ ਗਿਆ ਜਿਹੜਾ ਪ੍ਰੈਜ਼ੀਡੈਂਟ ਸੀ ਕਿ ਜੀ ਦੱਸੋ ਹੈ, ਨਹੀਂ ਜੀ ਕਹਿੰਦੇ ਗੁਪਤ ਨੇ, ਇਨ ਦਾ ਨੇਮ ਆਫ ਨੈਸ਼ਨਲ ਸਿਕਿਉਰਿਟੀ ਵੀ ਕਾਂਟ ਡਿਸਕਲੋਜ਼ ਦੈਮ, ਪਰ ਉਹਨਾਂ ਨੇ ਆਪਣਾ ਸਾਰਾ ਪਾਰਟ ਇਹ ਕਿਹਾ। ਮਿਸਟਰ ਮੁਇਜ਼ਜ਼ੂ ਸੈਡ ਦਾ ਫਾਰਮਰ ਐਡਮਿਨਿਸਟ੍ਰੇਸ਼ਨ of ex-president Solly signed over 100 agreements with India and that new administration is reviewing them, ਕਿ ਵੀ ਅਸੀਂ, ਇਹਦਾ ਮਤਲਬ ਇਹ ਹੈ ਕਿ ਵੀ ਆਲਰੇਡੀ ਚਾਈਨਾ ਦਾ ਸਪੈਸ਼ਲ ਐਨਵੋਏ ਸ਼ੀ ਜਿਨਪਿੰਗ ਦਾ ਨੁਮਾਇੰਦਾ ਜਿਹੜਾ ਉੱਥੇ ਪਹੁੰਚਿਆ ਹੋਇਆ ਸੀ, ਔਰ ਮਾਲਦੀਵਸ ਨੇ ਕਿਹਾ ਜੀ ਇਹਨੂੰ ਇੰਡੀਅਨ ਕੱਢਣ ਦਾ ਮਿਲਟਰੀ ਦਾ ਮਤਲਬ ਇਹ ਨਹੀਂ ਹੈ ਵੀ ਅਸੀਂ ਕੋਈ ਹੋਰ ਮੁਲਕ ਦੀ ਫੌਜ ਲਿਆਵਾਂਗੇ, ਪਰ ਅਸੀਂ ਇੱਕ ਆਜ਼ਾਦ ਮੁਲਕ ਹੈ, ਅਸੀਂ ਨਹੀਂ ਚਾਹੁੰਦੇ ਕਿ ਸਾਡੀ ਸੋਵਰਨਟੀ ਕੋਈ ਵਾਇਲੇਟ ਕਰੇ ਔਰ ਇੰਡੀਆ ਉੱਥੋਂ ਕੱਢੇ। ਇਕੱਲਾ ਇਹੀ ਨਹੀਂ, ਅਸੀਂ ਦੇਖ ਰਹੇ ਹਾਂ ਵੀ ਜਿਹੜਾ ਇੰਡੀਆ ਦਾ ਪਾਣੀਆਂ ਦੇ ਵਿੱਚ ਵੀ ਜਿਹੜਾ ਇਹਨਾਂ ਦੀ ਜਿਹੜੀ ਹੈ ਉਹ ਚੰਗੀ ਤਰ੍ਹਾਂ ਧੌਣ ਫੜੀ ਹੋਈ ਹੈ। ਇਹ ਖਬਰ ਹੈ ਮੇਜਰ ਅੱਜ ਇੰਟਰਨੈਸ਼ਨਲ ਮੀਡੀਆ ਦੀ, ਯਮਨਸ ਹਾਊਥੀ ਰਿਬੈਲਸ ਹਾਈਜੈਕ ਇੰਡੀਆ ਬਾਉਂਡ Israeli linked ship in Red Sea, 25 crew members held hostage. Yemen's Iran-based Houthi rebels
have seized an Israeli-linked ship in a crucial Red Sea shipping route and taken the 25-member crew hostage. ਇਜ਼ਰਾਈਲੀ ਮਾਲਕ ਹੈ ਇਹਦਾ, ਔਰ ਇਹ ਜਿਹੜਾ ਇਜ਼ਰਾਈਲ ਨਾਲ ਜ਼ਾਹਰ ਹੈ ਲਿੰਕ ਹੈ, ਰੈੱਡ ਸੀ ਦੇ ਵਿੱਚ ਸੀ। ਉਸ ਸ਼ਿਪ ਨੂੰ ਯਮਨ, ਜਿੱਥੇ ਕਿ ਹੌਦੀ ਜਿਹੜੇ ਰਿਬੈਲ ਨੇ ਜਿਨ੍ਹਾਂ ਨੂੰ ਈਰਾਨ ਬੈਕ ਕਰਦਾ, ਉਹ ਸਾਊਦੀ ਅਰੇਬੀਆ ਦੇ ਸਰਕਾਰ ਨਾਲ ਲੜਦੇ ਨੇ, ਉਹਨਾਂ ਨੇ ਉਹਨੂੰ ਹਾਈਜੈਕ ਕਰ ਲਿਆ। 25 ਕਰੂ ਮੈਂਬਰ ਨੇ। ਹੁਣ ਜ਼ਾਹਰ ਹੈ ਵੀ ਇਹਨਾਂ ਚੋਂ 25 'ਚ ਹੋ ਸਕਦਾ ਇੰਡੀਅਨ ਹੀ ਜ਼ਿਆਦਾ ਹੋਣ, ਪਰ ਇਹ ਕੋਈ ਸ਼ੱਕ ਨਹੀਂ ਹੈ ਕਿ ਅਲਟੀਮੇਟ ਜਿਹੜੀ ਡੈਸਟਨੀ ਸੀ ਜਿਹਨੂੰ ਇਹਨੂੰ ਰੈੱਡ ਸੀ 'ਚ ਫੜਿਆ, ਇਹਨੇ ਇੰਡੀਆ ਜਾਣਾ ਸੀ। ਸੋ ਇਹਦਾ ਮਤਲਬ, ਔਰ ਉਹਨਾਂ ਨੇ ਕਿਹਾ ਕਿ ਵੀ ਜੋ ਜ਼ੁਲਮ ਕਰ ਰਿਹਾ ਇਜ਼ਰਾਈਲ ਹਮਾਸ ਦੇ ਨਾਂ ਥੱਲੇ ਗਜ਼ਾ ਦੇ ਲੋਕਾਂ ਨਾਲ, ਅਸੀਂ ਇਸ ਨੂੰ ਫੜ ਰਹੇ ਹਾਂ, ਇਸ ਜਹਾਜ਼ ਨੂੰ, ਔਰ ਅਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਭਾਈ ਇਹ ਤੁਹਾਡੇ ਜ਼ੁਲਮ ਬੰਦ ਹੋਣੇ ਚਾਹੀਦੇ ਨੇ। ਸੋ ਅਸੀਂ ਸਮਝਦੇ ਹਾਂ ਵੀ ਇੰਡੀਆ ਇਕੱਲਾ ਇਹੀ ਨਹੀਂ ਕਿ ਵੀ ਚਾਈਨਾ ਨੇ ਬਾਰਡਰ ਔਰ ਡੈਂਗਸੋਂਗ, ਪੈਂਗੋਂਗ ਸੋ ਲੇਕ, ਗਲਵਾਨ ਜਾਂ ਡੋਕਲਾਮ ਪਾਣੀਆਂ ਦੇ ਵਿੱਚ ਵੀ ਮਾਲਦੀਵਜ਼ ਵੀ ਹੱਥੋਂ ਗਿਆ। ਔਰ ਇਹ ਈਵਨ ਹੁਣ ਰੈੱਡ ਸੀ ਤੋਂ ਆਉਣ ਵਾਲੇ ਜਿਹੜੇ ਸ਼ਿਪ ਨੇ ਜਿਨ੍ਹਾਂ ਦੀ ਡੈਸਟੀਨੇਸ਼ਨ ਇੰਡੀਆ, ਔਰ ਇਹਦੇ ਨਾਲ ਜਿਹੜਾ ਇਹ ਵੀ ਖੁੱਲ੍ਹ ਰਿਹਾ ਹੈ ਰਾਜ ਹੌਲੀ ਹੌਲੀ ਕਿ ਇਜ਼ਰਾਈਲ ਦੇ ਨਾਲ ਇੰਡੀਆ ਦੀਆਂ ਕਿੰਨੀਆਂ ਗੁਪਤ ਟਰੀਟੀਜ਼ ਨੇ, ਕਿਸ ਕਿਸਮ ਦਾ ਇਹਨਾਂ ਦਾ ਟ੍ਰੇਡ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।